ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ-ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ, ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ। ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ, ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ। ਜੋ ਇਹ ਵੱਡਾ ਯੱਗ, ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ, ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ, ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਅਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ, ਅਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ, ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ। ਸਾਡੇ ਕੋਲ ਤਾਂ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ। ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਅਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ, ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਅਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਅਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। TV ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ Paytm, Google Pay, PhonePe ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ TV ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ, ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ, ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ TV ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ, ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ, ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ
ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਚ ਹੈ ਨਾ, ਸੋਚ, ਸਾਡੀ ਸੋਚ, ਇਹਦੇ ਵਿੱਚ ਬਦਲਾਵ ਲਿਆਓ। ਬਦਲਾਵ ਤੁਸੀਂ ਕਹੋਗੇ ਉਹ ਕਿਵੇਂ? ਦੂਜਿਆਂ ਦੇ ਬਾਰੇ ਜਿਹੋ ਜੀ ਸਾਡੀ ਸੋਚ ਹੋਏਗੀ, ਉਹੋ ਜੀ ਸੋਚ ਲੋਕ ਵੀ ਤੁਹਾਡੇ ਬਾਰੇ ਰੱਖਣਗੇ। ਦੂਜਿਆਂ ਦੇ ਬਾਰੇ ਜਿਹੋ ਜੀ ਸੋਚ ਅਸੀਂ ਰੱਖਾਂਗੇ ਨਾ, ਲੋਕਾਂ ਦੀ ਵੀ ਸੋਚ ਤੁਹਾਡੇ ਬਾਰੇ ਉਹੋ ਜੀ ਬਣਦੀ ਜਾਏਗੀ, ਕਿਉਂਕਿ ਇਹ ਵਾਈਬ੍ਰੇਸ਼ਨ ਦਾ ਤਲਕ ਹੈ। ਤਲਕ, ਇਹ ਤਲਕ ਹੈ, ਤਲਕ ਹੈ। ਤੇ ਇਸੇ ਵਾਸਤੇ ਮਹਾਰਾਜ ਨੇ ਬਾਣੀ ਚ ਕਿਹਾ ਨਾ, ਪਰ ਕਾ ਬੁਰਾ ਨਾ ਰੱਖੋ ਚੀਤ। ਭਈ ਅੰਦਰ ਵੀ ਕਿਸੇ ਦਾ ਬੁਰਾ ਨਾ ਸੋਚ। ਮਹਾਰਾਜ ਜੇ ਮੈਂ ਅੰਦਰ ਬੁਰਾ ਸੋਚਾਂਗਾ ਤੇ ਮੈਨੂੰ ਕੀ ਹੋਏਗਾ? ਕਹਿੰਦੇ ਜੇ ਤੂੰ ਬੁਰਾ ਸੋਚੇਗਾ, ਅੰਦਰਲੀ ਵਾਈਬ੍ਰੇਸ਼ਨ ਦਾ ਤਲਕ ਹੈ, ਉਹਦੇ ਅੰਦਰ ਵੀ ਤੇਰੇ ਪ੍ਰਤੀ ਗਲਤ ਖਿਆਲ ਉਤਪੰਨ ਹੋਣੇ ਸ਼ੁਰੂ ਹੋ ਜਾਣਗੇ। ਤੂੰ ਜੇ ਭਲਾ ਸੋਚੇਗਾ ਨਾ, ਅੱਜ ਨਹੀਂ ਤੇ ਕੱਲ ਸਾਹਮਣੇ ਵਾਲੇ ਮੈਂਬਰ ਦੇ ਅੰਦਰ ਵੀ ਤੇਰੇ ਪ੍ਰਤੀ ਭਲਾਈ ਦੇ ਜੋ ਖਿਆਲ ਆਉਣੇ ਸ਼ੁਰੂ ਹੋ ਜਾਣਗੇ। ਇਹ ਸੋਚ ਦਾ ਤਲਕ ਹੈ ਬੜਾ ਵੱਡਾ ਹੈ ਜੀ। ਸੁਰਤੀ ਦਾ ਤਲਕ ਹੈ ਬੜਾ ਵੱਡਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਜੇ ਮੈਂ ਸਭ ਦਾ ਭਲਾ ਮੰਗਾਂਗਾ, ਕਿਸੇ ਦਾ ਬੁਰਾ ਨਹੀਂ ਸੋਚਾਂਗਾ, ਮੈਨੂੰ ਕੀ ਮਿਲੇਗਾ? ਮਹਾਰਾਜ ਕਹਿੰਦੇ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਤੇਰੇ ਨੇੜੇ ਕੋਈ ਵੀ ਦੁੱਖ ਤਕਲੀਫ ਨਹੀਂ ਆਏਗਾ ਭਾਈ। ਕੱਲਾ ਪੜਨਾ, ਕੱਲਾ ਅਰਦਾਸ ਵਿੱਚ ਖਲੋ ਕੇ ਸੁਣਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ। ਆਪਣੀ ਸੋਚ ਵਿੱਚ ਵੀ ਬਦਲਾਵ ਲਿਆ, ਸੋਚ ਵਿੱਚ ਵੀ ਇਹਨੂੰ ਅੰਦਰੋਂ ਕਮਾਉਣ ਦਾ ਯਤਨ ਕਰ। ਅੰਦਰੋਂ ਹੈ ਜੀ। ਅਨੰਤ ਤੇ ਤਾਂ ਬਣਨਾ, ਅਸਲੀ ਖੇੜਾ ਤੇ ਤਾਂ ਬਣਨਾ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ। ਜਿਹੋ ਜੀ ਸੋਚ ਤੁਸੀਂ ਆਪਣੇ ਲਈ ਚਾਹੁੰਦੇ ਹੋ ਨਾ, ਉਹੋ ਜੀ ਸੋਚ ਹੀ ਦੂਜਿਆਂ ਪ੍ਰਤੀ ਆਪਣੇ ਅੰਦਰ ਰੱਖੋ। ਇਹ ਮੇਰੀ ਬੇਨਤੀ ਹੈ। ਔਰ ਜਿੰਨੀਆਂ ਇਹ ਗੱਲਾਂ ਅਸੀਂ ਕਰਦੇ, ਸਭ ਨੂੰ ਪਤਾ ਹੈ ਸ਼ੁਰੂਆਤ ਘਰੇਲੂ ਲੈਵਲ ਤੋਂ ਕਰਨੀ ਹੈ। ਘਰੇਲੂ ਲੈਵਲ ਤੋਂ, ਬਾਅਦ ਵਿੱਚ ਅਸੀਂ ਬਾਹਰ ਤੁਰਨਾ ਹੈ। ਪਹਿਲੇ ਘਰੇਲੂ ਲੈਵਲ ਤੋਂ ਇਹ ਸ਼ੁਰੂਆਤ ਕਰੀਏ। ਜਿਹੋ ਜੀ ਸੋਚ ਅਸੀਂ ਚਾਹੁੰਦੇ ਆ ਸਾਹਮਣੇ ਵਾਲਾ ਮੈਂਬਰ ਮੇਰੇ ਪ੍ਰਤੀ ਰੱਖੇ, ਤੂੰ ਵੀ ਤੇ ਉਹਦੇ ਪ੍ਰਤੀ ਉਹੋ ਜੀ ਸੋਚ ਰੱਖ ਨਾ। ਤੂੰ ਵੀ ਤੇ ਉਹੋ ਜਿਹਾ ਸੋਚ ਨਾ, ਤੂੰ ਵੀ ਤੇ ਉਹਦਾ ਭਲਾ ਮੰਗ ਨਾ। ਤੇ ਜੇ ਤੇਰੇ ਭਲਾ ਮੰਗਣ ਦੇ ਬਾਵਜੂਦ ਵੀ ਅਗਲੇ ਦੇ ਅੰਦਰ ਬਦਲਾਵ ਨਹੀਂ ਨਾ ਆ ਰਿਹਾ, ਫਿਰ ਇੱਕ ਪਾਠ ਜਪਜੀ ਸਾਹਿਬ ਦਾ ਨੇਮ ਵਧਾ ਦੇ ਬਾਪੂ ਜੀ। ਇਹਦੇ ਹਿਰਦੇ ਨੂੰ ਪਰਿਵਰਤਿਤ ਹੁਣ ਤੁਸੀਂ ਆਪੇ ਕਰਨਾ ਸ਼ੁਰੂ ਕਰ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਂ ਬੜਾ ਜ਼ੋਰ ਲਾ ਕੇ ਥੱਕ ਗਈ ਆ ਜਾਂ ਥੱਕ ਗਿਆ, ਹੁਣ ਕਿਰਪਾ ਕਰੋ, ਮੇਰੇ ਸਾਰੇ ਜ਼ੋਰ ਫੇਲ ਹੋ ਗਏ, ਹੁਣ ਤੁਸੀਂ ਆਪਣਾ ਬਲ ਦਿਓ, ਤੁਸੀਂ ਕਿਰਪਾ ਕਰੋ। ਹੈ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ। ਮੇਰੀ ਬੇਨਤੀ ਕਹਿ ਤੁਸੀਂ ਸਾਰੇ ਰਹੇ ਹੋ, ਪਿਆਰ 'ਚ ਵੀ ਕਹੋ ਤੇ ਥੋੜੀ ਗੂੰਜਵੀਂ ਆਵਾਜ਼ 'ਚ ਵੀ ਕਹੋ ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਇਹ ਸੁਣੋ, ਫਿਰ ਆਪਾਂ ਸ਼ਬਦ ਪੜ੍ਹਦੇ। ਖੁਸ਼ ਨਾ ਚੜ੍ਹਦੀ ਕਲਾ 'ਚ ਹੋ, ਸਤਿ ਸ੍ਰੀ ਅਕਾਲ। ਹਾਂ, ਅਗਲੀ ਗੱਲ ਇਹ ਵੀ ਬੜੀ ਕੰਮ ਆਏਗੀ ਜੀਵਨ ਦੇ ਵਿੱਚ। ਜੀਵਨ ਦੇ ਵਿੱਚ ਕੁਝ ਵੀ ਸਥਾਈ ਨਹੀਂ, ਕੁਝ ਵੀ ਪੱਕਾ ਨਹੀਂ। ਸੁਣੋ, ਜੀਵਨ ਦੇ ਵਿੱਚ ਕੁਝ ਵੀ ਪੱਕਾ ਨਹੀਂ। ਇਸ ਕਰਕੇ ਆਪਣੇ ਆਪ ਨੂੰ ਕਦੀ ਵੀ ਤਣਾਵਗ੍ਰਸਤ ਨਾ ਕਰੋ, ਆਪਣੇ ਆਪ ਨੂੰ ਟੈਨਸ਼ਨ 'ਚ ਨਾ ਲਿਆਓ, ਆਪਣੇ ਆਪ ਨੂੰ ਚਿੰਤਾ 'ਚ ਨਾ ਲਿਆਓ। ਕੁਝ ਵੀ ਪੱਕਾ ਨਹੀਂ ਹੈ, ਕੁਝ ਵੀ ਸਥਾਈ ਨਹੀਂ ਹੈ। ਇਸ ਕਰਕੇ ਆਪਣੇ ਆਪ ਨੂੰ ਇੰਨਾ ਤਣਾਵਗ੍ਰਸਤ ਨਾ ਕਰ ਲਓ ਕਿ ਫਿਰ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਘੇਰਾ ਪਾ ਲੈਣ। ਇੰਨਾ ਆਪਣੇ ਆਪ ਨੂੰ ਤਣਾਵਗ੍ਰਸਤ ਨਾ ਕਰ ਲਓ ਕਿ ਬੰਦਾ ਇੰਨਾ ਆਪਣੇ ਆਪ ਨੂੰ ਕਈ ਵਾਰੀ ਡਿਪਰੈਸ਼ਨ 'ਚ ਲੈ ਜਾਂਦਾ, ਹੁਣ ਤੇ ਮੈਂ ਬਚਣਾ ਹੀ ਨਹੀਂ, ਹੁਣ ਤੇ ਮੇਰਾ ਕੱਖ ਬਚਿਆ ਹੀ ਨਹੀਂ, ਮੈਂ ਜੀ ਕੇ ਕੀ ਕਰਨਾ। ਨਹੀਂ, ਕਦੀ ਵੀ ਇਹ ਭੁੱਲਣਾ ਨਹੀਂ ਕਰਨੇ।
ये मेरी बेनती है। कुछ भी सथाई नहीं है, कुछ भी पक्का नहीं है। अपने आप नूं कदी भी तनावग्रस्त ना करो, क्योंकि परिस्थितियां जिहो जिहियां मर्जी होण, जिन्नियां मर्जी खराब होण, अज नहीं ते कल बदल जरूर जांदियां ने। आखो धन गुरु रामदास जी। जिन्नियां मर्जी खराब परिस्थितियां क्यों ना चलदियां होण, कदी नोट करना वो बदलदियां जरूर ने, पर कई बारी थोड़ा समा लग जाता, पर बदलदियां जरूर ने। प्यो शराब पींदा है जी, घर दे विच लड़ाई झगड़े करदा है, गालां कढ़दा है, मार कुटाई करदा है। छोटे छोटे बच्चे ने, कोई वस नहीं चलता। मां मार खांदी है, रो रो के गुजारा करी जांदी है। पर एक समा ते आया ना, परिस्थिति बदली है, बच्चे हो गए हुण वड्डे। आखो धन गुरु रामदास जी। जदों बच्चे वड्डे होए, ओहो ही प्यो जिहड़ा शराब पींदा, शराब भी छड्ड गया जी। घर च जिहड़ा कला कलेश वाला समा सी, हुण पता लग गया पुत्त मेरा जवान हो गया, ये मेरे हाण दा हो गया। जे मैं एक गलती करांगा, कई बारी माहौल इहो जिहा हुंदा है, बाप गलती करदा, बच्चे सही निकल आउंदे ने। कई घरां 'च मैं वेखिआ। हुण जे मैं कुछ इन्हां दी मां नूं बोलिया जां इन्हां नूं मारन दी कोशिश कीती, इन्हां ने बर्दाश्त नहीं हुण करना। इन्ने साल बर्दाश्त कर लिया, परिस्थिति बदल गई ना, माहौल चेंज हो गया ना। हुण बच्चे इन्ने ज्यादा लायक निकल आए, वो गुरु वाले बन गए। बाप भी कई बारी उन्हां वल वेख के गुरु वाला बन जाता है। आखो धन गुरु रामदास जी। परिस्थिति चेंज ये तो होनी होनी है। दिमाग दे उत्ते किसी गल दा बोझ ना रखो। खराब परिस्थिति चल रही है ना, चिंता ना वधा भाई, चिंतन वधा, अमृत वेला वधा, अमृत वेले दा नितनेम वधा। बाबा दीप सिंह दे दर दे उत्ते जा जा के बाणी पढ़, चुपहरे कट, रैन सवाइयां कट, अमृत वेले दा लड़ना छड्ड, पक्के तौर ते अमृत वेला फड़ ले, पक्के तौर ते। ये नहीं छड्डना है जी, बापू दे चरण नहीं छड्डने। राती साडा कोट ईसे खां समागम सी। जिन्हां ने लाइव देखिया होएगा उन्हां नूं पता, हज़ारां संगतां सी गुरु जी दी मेहर नाल खुले पंडाल 'च समागम सी। जिन्हां ने नहीं वेखिया वो भावें हुण भाई अमनदीप सिंह जी ऑफिशियल चैनल ते जाके प्रोग्राम रात वाला वेख लिओ। इन्नी संगत, बेअंत परिवारक मैंबर। ते जदों मैं बाहर निकलिया ना, 3-4 प्रेमी मैनू मिले। मैं कहा जी तुसी जदों अमृत वेला होया सी, कोट ईसे खां तो रोज़ हाज़री भरन आउंदे रहे हो। 1-1.5 घंटा लग जांदा सी, आउण लगे आ फिर जाण लगे आ। इस वारी दर्शन नहीं हो रहे। कहंदे वीर जी खुशी दी गल है। मैं कहा की खुशी दी गल? कहंदे साडे 3 बच्चे, तिन्नां दा वीज़ा लग गया सी पिछले अमृत वेलियां 'च। आखो धन गुरु रामदास जी। धन गुरु रामदास जी। मैं कहा हुण फिर? कहंदे कम हो गया, हुण अमृत वेले उठ के की करना है जी? कहंदे कम हो गया, हुण अमृत वेले उठ के की करना है? नहीं भाई इदां नहीं। जिन्ने सब कुछ दिता उहदे चरण नहीं छड्डणे। आ करोना जदों शुरू होया, असी 3 ਤੋਂ 4 ਦੀ लड़ी शुरू की महाराज जी की मेहर नाल। रोज 3 ਤੋਂ 4 पीटी सी सिमरन ते 7 अप्रैल 2020 का प्रोग्राम शुरू होया। महाराज जी की मेहर सदका गुरु रामदास बापू खंडे वाले ने तरस किया। उस समय विच जदों सब कुछ बंद सी ना, सब कुछ बंद, हर कोई उस वेले 3 ਤੋਂ 4 बस जुड़दा सी, बस वेखना ही वेखना जो मर्जी हो जाए। डर सी ना एक मौत दा, हाय किते कुछ हो ना जावे, किते कुछ हो ना जावे। हुण भी बेअंत परिवारक मैंबर वेखदे ने, पर हुण रूटीन पता की बना ली, चल 3 ਤੋਂ 4 जे मिस हो जाएगा ना 5 वजे ही वेख लांगे है जी। चल जे इस वेले मिस हो गया, चल आ वाला प्रोग्राम ना 8 वजे ला लांगे, यूट्यूब ते अजकल आ जाता है। आखो धन गुरु रामदास जी। वेख रहे ने पर समा हिलाता। क्यों हिलाया? पता है मौत दा डर हुण खत्म। प्यारिओ करोना काल विच मौत दा डर सी, हुण असीं अमर नहीं हो गए हैं जी। हुण अमर थोड़ी हो गए।
आखो धन गुरु रामदास जी, धन गुरु रामदास जी। प्यार न लखो न जी धन बाबा दीप सिंह। शरीर है सुख दुख चलते ने, उतराइयां चढ़ाइयां चलदियां ने। वो जिन्ने उदों पैज रखी है, उदों चरण फड़े सी तू, उदों तेरी रख ली, हुण क्यों चरण छड्डदा? हुण क्यों दे पैर छड्डदा? हुण क्यों दे चरण छड्डदा? हुण भी ओदे चरण घुट के फड़ के रख दातिया। पहले भी बचाउण वाला तू, हुण भी बचाउण वाला तू, ते गां भी तूइयों ही रखिया करनी है मेरी। आखो धन गुरु रामदास जी, धन गुरु रामदास जी। प्यार न लखो ने जी धन बाबा दीप सिंह। आ जदों अमृत वेले हुंदे ने शुरू, आ 20 ਨੂੰ ਲਿੰਕ ਭੇਜੋ, 50 ਨੂੰ ਲਿੰਕ ਭੇਜੋ ਵੀ ਜੋੜ ਜੋੜ ਹੋਰ ਜੋੜ ਹੋਰ ਜੋੜ। ਹੁਣ 13 ਦਿਨਾਂ ਬਾਅਦ ਜਦੋਂ ਇੱਥੇ ਸਮਾਪਤੀ ਹੋਣੀ, ਘਰਾਂ 'ਚ ਅੰਮ੍ਰਿਤ ਵੇਲਾ ਸ਼ੁਰੂ ਕਰ ਦੇਣਾ। ਆਪਾਂ ਉੱਠਣਾ ਨਹੀਂ ਛੱਡਣਾ, ਨਿਤਨੇਮ ਨਹੀਂ ਛੱਡਣਾ, ਰਹਿਣ ਸਮਾਈਆਂ ਨਹੀਂ ਛੱਡਣੀਆਂ। ਅਸੀਂ ਪਿਆਰਿਓ ਚੁਪਹਿਰੇ ਕੱਟਣੇ ਨਹੀਂ ਛੱਡਣੇ। ਉਹ ਜਿੰਨੇ ਸਾਨੂੰ ਸਭ ਕੁਝ, ਇੱਕ ਬੀਬੀ ਝਾੜੂ ਦਿੰਦੀ ਸੀ ਨਾ ਰਾਜੇ ਦੇ ਦਰਬਾਰ 'ਚ, ਬੜੀ ਉਹਨੇ ਸੇਵਾ ਕਰਨੀ। ਤੇ ਰਾਜਾ ਇੱਕ ਦਿਨ ਪ੍ਰਸੰਨ ਹੋਇਆ, ਕਹਿੰਦੇ ਇੰਨੀ ਸੇਵਾ ਕਰਦੀ ਏ ਬੀਬੀ। ਆਪਣੇ ਖਜ਼ਾਨੇ ਚੋਂ ਨਾ ਇੱਕ ਕੀਮਤੀ ਲਾਲ ਕੱਢਿਆ ਤੇ ਉਹਦੀ ਝੋਲੀ 'ਚ ਪਾਤਾ, ਤੇ ਮੁੱਖੋਂ ਕਿਹਾ, ਬੀਬਾ ਆ ਲਾਲ ਲੈ ਲੈ, ਇਹਨੂੰ ਜਦੋਂ ਵੇਚੇਂਗੀ ਨਾ ਤੂੰ ਲੱਖਾਂ ਕਰੋੜਾਂ ਪਤੀ ਬਣ ਜਾਏਂਗੀ। ਤੈਨੂੰ ਹੁਣ ਝਾੜੂ ਦੇਣ ਦੀ ਲੋੜ ਨਹੀਂ, ਝਾੜੂ ਦੇਣ ਦੀ ਮੇਰੇ ਬੂਹੇ ਤੇ ਆ ਕੇ ਲੋੜ ਨਹੀਂ ਤੈਨੂੰ। ਇੱਥੇ ਆ ਕੇ ਹੁਣ ਝਾੜੂ ਨਹੀਂ ਦੇਣਾ, ਲਾਲ ਲੈ ਲੈ ਤੇ ਤੂੰ ਲੱਖਾਂ ਪਤੀ ਕਰੋੜਾਂ ਪਤੀ ਹੁਣ ਬਣ ਜਾਏਗੀ। ਗਰੀਬੀ ਤੇਰੀ ਕੱਟੀ ਜਾਏਗੀ, ਸਾਰੇ ਸੁੱਖ ਆ ਜਾਣਗੇ, ਸੋਹਣੇ ਘਰ ਬਣ ਜਾਣਗੇ, ਸਭ ਚੀਜ਼ਾਂ ਆ ਜਾਣਗੀਆਂ, ਕੋਈ ਕਮੀ ਨਹੀਂ ਰਹੇਗੀ। ਉਹ ਕਹਿੰਦੀ ਸਤ ਬਚਨ। ਘਰ ਗਈ, ਉਹ ਲਾਲ ਨੂੰ ਸੰਭਾਲਿਆ। ਜਦੋਂ ਲਾਲ ਨੂੰ ਸੰਭਾਲਿਆ, ਮਨ 'ਚ ਸੋਚਿਆ ਥੋੜੇ ਦਿਨਾਂ ਬਾਅਦ ਇਹਨੂੰ ਵੇਚਾਂਗੀ, ਸਾਰੇ ਘਰ ਦੇ ਦੁੱਖ ਸਾਰੀਆਂ ਤਕਲੀਫਾਂ ਦੂਰ ਹੋ ਜਾਣਗੀਆਂ। ਛੋਟੀ ਜੀ ਝੁੱਗੀ ਇਤੋਂ ਮਹਿਲ ਵਰਗਾ ਘਰ ਬਣ ਜਾਣਾ, ਸਭ ਕੁਝ ਸੈੱਟ ਹੋ ਜਾਣਾ। ਤੇ ਅਗਲਾ ਦਿਨ ਜਦੋਂ ਚੜਿਆ ਨਾ, ਰਾਜਾ ਆਪਣੇ ਮਹਿਲ ਦੇ ਬਾਹਰੋਂ ਲੰਘਦਾ ਤੇ ਵੇਖਦਾ ਉਹ ਬੀਬੀ ਫਿਰ ਝਾੜੂ ਦੇ ਰਹੀ। ਕਹਿੰਦੇ ਬੀਬੀ ਤੈਨੂੰ ਮੈਂ ਕਿਹਾ ਸੀ ਲਾਲ ਜਦੋਂ ਦਿੱਤਾ, ਏਡਾ ਕੀਮਤੀ ਉਹ ਲਾਲ, ਕਿ ਉਹਨੂੰ ਵੇਚ, ਲੱਖਾਂ ਕਰੋੜਾਂ ਪਤੀ ਤੂੰ ਬਣ ਜਾਏਗੀ, ਝਾੜੂ ਦੀ ਸੇਵਾ ਦੀ ਹੁਣ ਕੀ ਲੋੜ ਹੈ? ਉਹ ਕਹਿਣ ਲੱਗੀ, ਰਾਜਾ ਮੈਂ ਅੱਜ ਪਤਾ ਝਾੜੂ ਦੇਣ ਕਿਉਂ ਆਈ ਹਾਂ। ਕਹਿੰਦਾ ਜੀ ਕਿਉਂ ਆਈ ਹੈ? ਕਹਿੰਦੀ ਮੈਂ ਤਾਂ ਕਰਕੇ ਝਾੜੂ ਦੇਣ ਆਈ ਹਾਂ ਕਿ ਜਿਸ ਝਾੜੂ ਦੀ ਸੇਵਾ ਨੇ ਮੈਨੂੰ ਲਾਲਾਂ ਵਾਲੀ ਬਣਾ ਦਿੱਤਾ, ਉਹ ਸੇਵਾ ਕਦੀ ਵੀ ਮੈਂ ਛੱਡਣੀ ਨਹੀਂ। ਜਿਹੜੀ ਸੇਵਾ ਨੇ ਮੈਨੂੰ ਲਾਲਾਂ ਵਾਲੀ ਬਣਾਤਾ ਹੈ, ਉਹ ਸੇਵਾ ਕਿਉਂ ਛੱਡਾਂ? ਉਹ ਜਿਹੜੇ ਅੰਮ੍ਰਿਤ ਵੇਲੇ ਨੇ ਝੋਲੀਆਂ ਭਰੀਆਂ, ਅੰਮ੍ਰਿਤ ਵੇਲਾ ਨਹੀਂ ਛੱਡਣਾ। ਜਿਹੜੀ ਰਹਿਣ ਸਮਾਈ ਨੇ ਝੋਲੀਆਂ ਭਰੀਆਂ, ਰਹਿਣ ਸਮਾਈਆਂ ਨਹੀਂ ਛੱਡਣੀਆਂ। ਜਿਹੜੇ ਚੁਪਹਿਰਿਆਂ ਨੇ ਝੋਲੀਆਂ ਭਰੀਆਂ, ਚੁਪਹਿਰੇ ਨਹੀਂ ਛੱਡਣੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਘੁੱਟ ਕੇ ਆਪਾਂ ਚਰਨ ਫੜ ਕੇ ਰੱਖਣੇ, ਘੁੱਟ ਕੇ। ਬਾਪੂ ਤੂੰ ਛਡਾ ਕੇ ਵਿਖਾ, ਮੈਂ ਤੇ ਤੈਨੂੰ ਮੋਹ ਦੇ, ਆਪਣੇ ਪਿਆਰ ਦੇ ਮੋਹ ਦੇ ਜਾਲ ਵਿੱਚ ਜਕੜ ਲੈਣਾ। ਮੈਂ ਅੱਗੇ ਵੀ ਕਈ ਵਾਰੀ ਸੁਣਾਉਣਾ ਨਾ, ਭਗਤ ਰਵਿਦਾਸ ਜੀ ਜਿਵੇਂ ਕਹਿੰਦੇ, ਜੋ ਹਮ ਬੰਦੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬੰਦੇ, ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਅਰਾਦੇ। ਪਰਮੇਸ਼ਰ ਸਾਈਂ, ਜੇ ਤੂੰ ਸਾਨੂੰ ਮੋਹ ਮਾਇਆ ਦੇ ਜਾਲ 'ਚ ਬੰਨਿਆ, ਤੂੰ ਕਿਹੜਾ ਛੁੱਟਿਆ ਹੋਇਆ? ਤੂੰ ਸਾਨੂੰ ਮੋਹ ਮਾਇਆ 'ਚ ਬੰਨਿਆ, ਅਸੀਂ ਤੈਨੂੰ ਆਪਣੇ ਪਿਆਰ ਦੇ ਜਾਲ ਵਿੱਚ ਬੰਨਿਆ। ਤੇਰਾ ਨਾਮ ਜਪ ਕੇ ਅਸੀਂ ਤੇ ਮੋਹ ਮਾਇਆ ਤੋਂ ਮੁਕਤ ਹੋ ਜਾਾਂਗੇ। ਪਰ ਜਿਹੜੀਆਂ ਪਿਆਰ ਦੀਆਂ ਡੋਰਾਂ ਅਸੀਂ ਤੈਨੂੰ ਪਾਈਆਂ ਨਾ, ਉਹ ਡੋਰਾਂ ਵਿੱਚੋਂ ਤੂੰ ਸਾਡੀ ਮਰਜ਼ੀ ਤੋਂ ਬਿਨਾਂ ਨਹੀਂ ਉਹ ਨਿਕਲ ਸਕਦਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨੇ ਜੀ ਧੰਨ ਬਾਬਾ। ਮੈਂ ਜਿਹੜੀ ਗੱਲ ਕਰ ਰਿਹਾ ਸਾਂ, ਜੀਵਨ ਵਿੱਚ ਕੁਝ ਵੀ ਸਥਾਈ ਨਹੀਂ, ਪੱਕਾ ਨਹੀਂ। ਇਸ ਕਰਕੇ ਆਪਣੇ ਆਪ ਨੂੰ ਤਣਾਵਗ੍ਰਸਤ ਨਾ ਕਰੋ, ਕਿਉਂਕਿ ਪ੍ਰਸਥਿਤੀਆਂ ਜਿੰਨੀਆਂ ਮਰਜ਼ੀ ਭਾਵੇਂ ਖਰਾਬ ਹੋਣ, ਬਦਲ ਜ਼ਰੂਰ ਜਾਂਦੀਆਂ ਨੇ। ਪ੍ਰਸਥਿਤੀ ਖਰਾਬ ਆਈ, ਨੇਮ ਵਧਾ, ਬੰਦਗੀ ਦਾ ਪੈਰਾ ਵਧਾ, ਫਿਰ ਗੁਰੂ ਕਿਰਪਾ ਕਰੇਗਾ ਹੀ ਕਰੇਗਾ। ਆਪ ਸਬਰੋ।
ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਗੁਰੂ ਬਾਬਾ ਨਾਨਕ ਜੀ ਦੇ ਪਿਆਰੇ ਮਿੱਠੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 143 ਨੰਬਰ ਅੰਗ ਦੇ ਉੱਤੇ ਦਰਜ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨਹਾਰ। ਸਾਰੀ ਸੰਗਤ ਪਿਆਰ ਦੇ ਵਿੱਚ ਗੁਰੂ ਪਿਤਾ ਦੀ, ਗੁਰੂ ਰਾਮਦਾਸ ਜੀ ਦੀ ਉਸਤਤ ਦੇ ਵਿੱਚ ਜੁੜੇ ਹੋ ਜੀ। सदगुर खोटियो खरे करे, सतगुर खोटियो खरे करे, शब्द सवारण हार, शब्द सवारण हार, शब्द सवारण हार, शब्द सवारण हार। सदगुर खोटियो खरे करे, सदगुर खोटियो खरे करे, शब्द सवारण हार, शब्द सवारण हार, शब्द सवारन हार, शब्द सवारन हार। सदगुर खोटियो खरे करे। धन बाबा कुदरत साज के आपे करे विचार, आपे कुदरत साज के करे विचार, एक खोटे एक खरे, आपे परखण हार, आपे परखण हार, आपे परखण हार, शब्द सवारण हार, शब्द सवारण हार, शब्द सवारन हार, शब्द सवारन हार। सदगुर खोटियो खरे करे, सदगुर खोटियो खरे करे, शब्द
शब्द सवारण हार, शब्द सवारण हार, शब्द सवारण हार, शब्द सवारण हार। गुरु रामदास जी, गुरु रामदास प्यार न लखन जी धन बाबा, हरे खजाने पाइए, खोटे सटिए बाहर बार, हरे खजाने पाइए, सटिए बाहर बार, खोटे सच्ची दरगाह सुटिए, किस आगे करे पुकार, किस आगे करे पुकार, किस आगे करे पुकार, शब्द सवारण हार, शब्द सवारण हार, शब्द सवारण हार, शब्द सवारण हार। सतगुर खोटियों खरे करे, सतगुर खोटियों खरे करे, शब्द सवारण हार, शब्द सवारण हार, शब्द सवारण हार, शब्द सवारण हार। गुरु रामदास जी, गुरु रामदास प्यार न लखन जी धन बाबा देव सिंह जी, फड़ ले बाबा दातिया, सतगुर पिछे पज पवे, एह करनी सारे, सतगुर पिछे पज पवे, एह करनी सारे, सतगुर खोटियों खरे करे, शब्द सवारण हार,
शब्द सवारण हार, शब्द सवारण हार, शब्द सवारण हार, शब्द सवारण हार, शब्द सवारण हार, शब्द सवारण हार। सतगुर खोटियों खरे करे, सतगुर खोटियों खरे करे, शब्द सवारण हार, शब्द सवारण हार, शब्द सवारण हार, शब्द सवारण धन गुरु रामदास जी, हार। गुरु रामदास प्यार न लखन जी, धन बाबा दीप सिंह जी, सच्ची दर के मनियन, गुर के प्रेम प्यार, सच्ची दर के मनियन, गुर के प्रेम प्यार, गणत तिनादि को क्या करे, जो आप बख्शे करतार, जो आप बख्शे करतार, जो आप बख्शे करतार, शब्द सवारण हार, शब्द सवारण हार, शब्द सवारण हार, शब्द सवारण हार। सतगुर खोटियों खरे करे, सतगुर खोटियों खरे करे, शब्द सवारण हार, शब्द सवारण हार, शब्द सवारण हार, शब्द सवारण हार। सतगुर खोटियों खरे करे, सतगुर खोटियों खरे करे, सतगुर खोटियों खरे करे, सतगुर खोटियों खरे करे। धन गुरु रामदास जी, धन गुरु रामदास जी, धन गुरु रामदास जी, धन गुरु रामदास जी, बाबा दीप सिंह जी, बाबा दीप सिंह जी, धन गुरु रामदास जी, धन गुरु रामदास जी, बाबा दीप सिंह जी, बाबा दीप सिंह जी। सतगुर खोटियों खरे करे, सतगुर खोटियों खरे करे। सतगुर गुणी निधान है, गुण कर बख्शे अवगुण यारे, सतगुर पूरा वैद है, पंजे रोग साथ निवारे, सुख सागर गुर देओ है, सुख दे मेल लहे दुखियारे, गुर पूरा निर्वैर है,
बोलो गुरपुरा निर्वैर है निंदक दोखी बेमुख तारे गुरपुरा निर्भौ सदा जन्म मरण जम डरे उतारे सतगुर पुरख सुजान है बड़े अजान मुगत निस्तारे सतगुर आगू जानिए सतगुर आगू जानिए बाप पकड़ अंदले उधारे मौन निमाणे सत बले खारे सतगुर खोटे खरे करे सतगुर खोटे खरे करे सतगुर खोटे खरे करे सतगुर खोटे खरे करे उस सतगुरु दा नाम लो मेरे तो बाद सारी संगत एक एक चों पंज पंज बोलन इन्नी गूंज पाओ सतगुर खोटे खरे करे सतगुर खोटे खरे करे धन गुरु रामदास जी धन गुरु रामदास बोलो धन गुरु रामदास संगत धन गुरु रामदास जी धन गुरु रामदास जी धन गुरु रामदास जी धन गुरु रामदास जी बाबा दीप सिंह जी बाबा दीप सिंह जी बाबा दीप सिंह जी बाबा संगत बोले बाबा धन गुरु रामदास जी धन गुरु रामदास जी रामदास जी धन गुरु रामदास संगत धन गुरु जी बाबा दीप सिंह जी बाबा दीप सिंह जी बाबा दीप सिंह जी बाबा दीप ਤੁਹਾਡੀ ਵਾਰੀ ਬਾਬਾ ਸਤਿਗੁਰ ਖੋਟਿਓ ਖਰੇ ਕਰੇ सतगुर खोटे खरे करे ਬੋਲੋ ਸਤਿਗੁਰ ਵਾਹ ਵਾਹ ਖਰੇ ਕਰੇ ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ ਵਿਕਤੇ ਅੰਮ੍ਰਿਤ ਖੋਇਓ ਨਾਮ ਸਤਿਗੁਰ ਮੁਖ ਬਣਿਓ ਲੋਭੋ ਹੋ ਲਾਲ ਨਦਰ ਸਤਿਗੁਰ ਜਗ ਤਾਰੇ ਪਾਹਣ ਮਾਨਕ ਕਰੇ ਗਿਆਨ ਗੁਰ ਕਯੋ ਵਿਚਾਰੇ ਕਾਠੋਂ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦ੍ਰ ਦਿਲ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪਰੇ ਸੁਰ ਨਰੇ ਪਏ ਸਤਿਗੁਰ ਖੋਟਿਓ ਖਰੇ ਕਰੇ सतगुर खोटे खरे करे ਬੋਲੋ ਸਤਿਗੁਰ ਵਾਹ ਵਾਹ ਬਲਿਹਾਰੀ ਗੁਰ ਆਪਣੇ ਬਲਿਹਾਰੀ ਗੁਰ ਆਪਣੇ बलिहारी गुर अपने बलिहारी ਬੋਲੋ ਬੋਲੋ ਬਲਿਹਾਰੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ धन गुरु रामदास जी धन गुरु राम ਬੋਲੋ ਧੰਨ ਗੁਰੂ ਜੀ ਬਲਿਹਾਰੀ ਗੁਰ ਆਪਣੇ ਬਲਿਹਾਰੀ ਗੁਰ ਆਪਣੇ बलिहारी गुर अपने बलिहारी गुर ਬੋਲੋ अपने ਬਲਿਹਾਰੀ ਕਿਉਂ ਮਾੜੀ ਸੰਦਵਾਰ ਜਿਨ ਮਾਨਸ ਤੇ ਦੇਵਤ ਕੀਏ ਕਰਤ ਨ ਲਾਗੀ ਵਾਰ ਸਤਿਗੁਰ ਖੋਟਿਓ ਖਰੇ ਕਰੇ सतगुर खोटे खरे करे ਬੋਲੋ ਜੀ ਸਤਿਗੁਰ ਵਾਹ ਵਾਹ ਸਤਿਗੁਰ ਖੋਟਿਓ ਖਰੇ ਕਰੇ सतगुर खोटे खरे करे ਸਾਰੇ ਸਤਿਗੁਰ ਵਾਹ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ धन गुरु रामदास जी
ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ 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 ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਰਾਮਦਾਸ ਜੀ ਧੰਨ ਗੁਰੂ 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 ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਓ ਬਾਬਾ ਦੀਪ ਸਿੰਘ ਜੀ 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 ਬਾਬਾ ਦੀਪ ਸਿੰਘ ਜੀ
ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਜੀ ਬਾਬਾ ਦੀਪ ਸਿੰਘ 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 ਜੀ ਓ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਮੇਰੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਜੀ ਬਾਬਾ ਦੀਪ ਸਿੰਘ ਜੀ ਓ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਜੀ ਬਾਬਾ ਦੀਪ ਸਿੰਘ ਜੀ ਓ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਹੋ ਸ਼ਬਦ ਸਮਾਰਣ ਖਾਰ ਸ਼ਬਦ ਸਮਾਰਣ ਖਾਰ ਸ਼ਬਦ ਸਵਾਰਨ ਹਾਰ ਸ਼ਬਦ ਸਵਾਰਨ ਹਾਰ ਸ਼ਬਦ ਸਵਾਰਣ ਹਾਰ ਸ਼ਬਦ ਸਵਾਰਣ ਹਾਰ ਸ਼ਬਦ ਸਵਾਰਨ ਹਾਰ ਸ਼ਬਦ ਸਵਾਰਨ ਗੁਰੂ ਵਾਹਿਗੁਰੂ 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 ਕਰੋ ਜੋਦੜੀਆਂ ਕਰੋ ਜੋਦੜੀਆਂ ਪਾਉ ਤਰਲੇ ਬਾਬਾ ਤੇਥੋਂ ਨਾ ਮੰਗਾ ਕਿਹਦੇ ਕੋਲੋਂ ਮੰਗਾ ਵਾਹਿਗੁਰੂ 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 ਵਾਹਿਗੁਰੂ
ਸਾਰੀ ਸੰਗਤ ਵਾਹ 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 ਸਾਰੀ ਸੰਗਤ ਵਾਹ 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 ਸਤਿਗੁਰ ਖੋਟਿਓ ਖਰੇ ਕਰੇ, ਸਤਿਗੁਰ ਖੋਟਿਓ ਖਰੇ ਕਰੇ, ਸ਼ਬਦ ਸਵਾਰਣ ਹਾਰ, ਸ਼ਬਦ ਸਵਾਰਣ ਹਾਰ, ਸ਼ਬਦ ਸਵਾਰਣ ਹਾਰ, ਸ਼ਬਦ ਸਵਾਰਣ ਹਾਰ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਸਤਿਗੁਰੂ ਦਾ ਸੁਭਾਅ ਹੈ ਖੋਟਿਆਂ ਨੂੰ ਖਰੇ ਕਰਨ ਵਾਲਾ। ਅਸੀਂ ਖੋਟੇ ਆ, ਪੈਰ ਪੈਰ ਤੇ ਭੁੱਲਣ ਹਾਰ ਆ, ਤੇ ਸਤਿਗੁਰੂ ਪੈਰ ਪੈਰ ਤੇ ਬਖਸ਼ਣ ਹਾਰ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਸੀਂ ਗੁਨਾਹ ਕਰਦੇ ਆ, ਉਹ ਔਗੁਣਾਂ ਨੂੰ ਬਖਸ਼ਦਾ ਹੈ। ਜਿਵੇਂ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ ਨਾ, ਉਹ ਪਿਆਰਿਆ ਤੇਰੇ ਅੱਖ ਮੀਟ ਕੇ ਖੋਲਣ ਵਿੱਚ ਦੇਰੀ ਲੱਗ ਸਕਦੀ, ਤੇਰੇ ਫੁੱਲ ਤੋੜਨ ਵਿੱਚ ਦੇਰੀ ਲੱਗ ਸਕਦੀ ਏ। ਉਹ ਪਿਆਰਿਆ ਤੇਰੇ ਢਹਿਣ ਵਿੱਚ ਦੇਰੀ ਲੱਗ ਸਕਦੀ, ਪਰ ਗੁਰੂ ਨਾਨਕ ਗੁਰੂ ਰਾਮਦਾਸ ਨੂੰ ਬਖਸ਼ਣ 'ਚ ਕੋਈ ਦੇਰੀ ਨਹੀਂ ਹੋ ਲੱਗਦੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬਸ ਅੰਦਰੋਂ ਸਾਨੂੰ ਢਹਿਣਾ ਆ ਜੇ, ਸਮਾਂ ਹੋ ਗਿਆ ਸਮਾਪਤੀ ਦਾ। ਅੰਮ੍ਰਿਤ ਵੇਲੇ ਤੇ ਬਾਪੂ ਬੜਾ ਹੀ ਰੀਝਦਾ, ਬੜਾ ਰੀਝਦਾ। ਗੁਰੂ ਮਿਹਰ ਕਰੇ। ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰਨਾ, ਉਸ ਤੋਂ ਬਾਅਦ ਅਰਦਾਸ ਹੁਕਮਨਾਮਾ ਸਾਹਿਬ ਲੈ ਕੇ ਬਾਪੂ ਦੀਆਂ ਪੂਰੀਆਂ ਖੁਸ਼ੀਆਂ ਲੈ ਕੇ ਸਾਰੀਆਂ ਸੰਗਤਾਂ ਨੇ ਜੋ ਆਪਣੇ ਆਪਣੇ ਘਰਾਂ ਵੱਲ ਚੱਲੇ ਪਾਉਣੇ। ਅੱਜ ਦੇ ਜੋ ਅੰਮ੍ਰਿਤ ਵੇਲੇ ਦੇ ਸਮਾਗਮ ਦੇ ਵਿੱਚ, ਲੰਗਰਾਂ ਦੇ ਵਿੱਚ, ਚੱਲ ਰਹੀਆਂ ਸੇਵਾਵਾਂ ਦੇ ਵਿੱਚ ਜਿਹੜੇ ਜਿਹੜੇ ਪ੍ਰੇਮੀਆਂ ਨੇ ਹਿੱਸੇ ਪਾਏ, ਮੈਂ ਇੱਕ ਮਿੰਟ ਬੋਲ ਕੇ ਨਾਮ ਦੀ ਹਾਜ਼ਰੀ ਲਵਾ ਰਿਹਾ। ਫਿਰ ਤੁਸੀਂ ਇਹਨਾਂ ਦੀ ਚੜ੍ਹਦੀ ਕਲਾ ਦੀ, ਤੰਦਰੁਸਤੀ ਦੀ, ਘਰ ਦੇ ਵਿੱਚ ਬਰਕਤ ਆਵੇ, ਬੱਚੇ ਗੁਰਸਿੱਖੀ ਵਿੱਚ ਕਾਇਮ ਰਹਿਣ, ਘਰ ਵਿੱਚੋਂ ਮਾੜੀਆਂ ਚੀਜ਼ਾਂ ਦਾ ਵਾਸਾ ਨਿਕਲੇ। ਇਹ ਤੁਸੀਂ ਫਿਰ ਇੱਕ ਜਕਾਰਾ ਲਾ ਕੇ ਚੜ੍ਹਦੀ ਕਲਾ ਦੀ ਇਹਨਾਂ ਨੂੰ ਅਸੀਸ ਦੇਣੀ। ਅਨਿਲ ਗੁਲਾਟੀ ਜੀ ਦਿੱਲੀ ਤੋਂ, ਭੁਪਿੰਦਰ ਕੌਰ ਜੀ ਕੋਟੇ ਤੋਂ,
ਹਰਪ੍ਰੀਤ ਕੌਰ ਵਾਈਫ ਆਫ ਹਰਦੀਪ ਸਿੰਘ ਮੋਗਾ, ਨਵਤੇਜ ਸਿੰਘ ਰਾਮ ਤੀਰਥ ਰੋਡ, ਕਸ਼ਮੀਰ ਕੌਰ ਜੀ ਯੂਕੇ ਤੋਂ, ਸਨਬੀਰ ਸਿੰਘ USA ਤੋਂ, ਕਸ਼ਮੀਰ ਕੌਰ ਜੀ ਜੰਡਿਆਲੇ ਗੁਰੂ ਤੋਂ, ਦਵਿੰਦਰ ਕੌਰ ਜੰਮੂ ਤੋਂ, ਮਨਜਿੰਦਰ ਸਿੰਘ, ਗੁਰਮੇਸ਼ ਸਿੰਘ, ਰਵਨੀਤ ਸਿੰਘ ਗੁੜਗਾਉਂ ਤੋਂ, ਦਿਲਪ੍ਰੀਤ ਸਿੰਘ UK ਤੋਂ, ਵੇਦ ਪ੍ਰਕਾਸ਼ ਬਤਰਾ ਹਰਿਆਣੇ ਤੋਂ, ਜਸਵਿੰਦਰ ਸਿੰਘ ਜੀ ਬਨਾਰਸ ਤੋਂ। ਇਹ ਸਾਰੇ ਪ੍ਰੇਮੀਆਂ ਨੇ ਜੋ ਇਹ ਸਾਰੇ ਕਾਰਜਾਂ ਵਿੱਚ ਹਿੱਸੇ ਪਾਏ, ਅੰਮ੍ਰਿਤ ਵੇਲੇ ਦੇ ਵਿੱਚ ਦੇਗਾਂ ਵਿੱਚ ਇਹ ਸਾਰੀ ਸੇਵਾ ਨਿਭਾਈ। ਇੱਕ ਜਕਾਰਾ ਲਾ ਕੇ ਸਭ ਨੂੰ ਅਸੀਸ ਦੇ ਦਿਓ ਜੀ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਤੁਹਾਡੇ ਲਈ ਖੁਸ਼ੀ ਦੀ ਗੱਲ ਹੈ। ਹੁਣ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਜੀ ਦੇ ਘਰ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ। ਔਰ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਦੇ ਨਾਲ ਵਰਤਣ ਲੱਗ ਪਏ ਨੇ। ਅੱਗੇ ਮਹੀਨੇ 'ਚ ਇੱਕ ਵਾਰੀ ਅਸੀਂ ਚੁਪਹਿਰਾ ਕਰਦੇ ਸਾਂ, ਹਰ ਮਹੀਨੇ ਦੀ 27 ਤਰੀਕ ਨੂੰ। ਉਹ 27 ਵਾਲਾ ਚੁਪਹਿਰਾ ਵੀ ਹੋਇਆ ਕਰੇਗਾ, ਪਰ ਹੁਣ 4 ਚੁਪਹਿਰੇ ਹੋਰ ਨਾਲ ਬਾਪੂ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਤੇ। ਮੰਨ ਲਓ ਅੱਗੇ ਕੋਈ ਇੱਕ ਚੁਪਹਿਰਾ ਕਰਦਾ ਸੀ, ਆਪਣੇ ਮਨ 'ਚ ਰੱਖਦਾ ਸੀ ਕਿ ਮੈਂ 5 ਚੁਪਹਿਰਿਆਂ ਦੀ ਹਾਜ਼ਰੀ ਭਰਨੀ, ਤੇ 5 ਮਹੀਨੇ ਲੱਗਦੇ ਸੀ। ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜੀ ਅਰਦਾਸ 5 ਮਹੀਨਿਆਂ ਦੇ ਵਿੱਚ ਕਬੂਲ, ਉਹ 5 ਹਫ਼ਤਿਆਂ ਦੇ ਵਿੱਚ ਕੰਮ ਹੋ ਜਾਣਾ। ਔਰ ਬਾਬਾ ਦੀਪ ਸਿੰਘ ਜੀ, ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਤੁਸੀਂ ਬਜਵੀਂ ਭਗਤੀ ਕਰਦੇ ਹੋ, ਜਦੋਂ ਚੌਂਕੜੇ ਮਾਰ ਕੇ ਬਹਿੰਦੇ ਹੋ ਮਹਾਰਾਜ ਜੀ ਦੀ ਮਿਹਰ ਦੇ ਨਾਲ, ਔਰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਜਦੋਂ 5 ਜਪਜੀ ਸਾਹਿਬ ਜੀ ਦੇ ਪਾਠ, 2 ਚੌਪਈ ਸਾਹਿਬ ਜੀ ਦੇ ਪਾਠ, 1 ਸੁਖਮਨੀ ਸਾਹਿਬ ਜੀ ਦਾ ਪਾਠ, ਔਰ ਜਦੋਂ ਬਜਵੀਂ ਭਗਤੀ ਕਰਦੇ ਹੋ ਨਾ, ਤੁਹਾਡੀ ਬਜਵੀਂ ਭਗਤੀ ਦਾ ਸਦਕਾ ਹੁੰਦਾ ਕੀ ਹੈ, ਤੁਸੀਂ ਚੁਪਹਿਰੇ ਕੱਟਦੇ ਹੋ। ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ, ਇੱਕ ਦੀ ਅਰਦਾਸ ਨੂੰ ਕਬੂਲ ਕਰਦੇ ਨੇ। ਆਓ ਭਾਗਾਂ ਵਾਲਿਓ, ਮੇਰੀ ਬੇਨਤੀ, ਹਰ ਐਤਵਾਰ ਨੂੰ ਸਵੇਰੇ 10 ਵਜੇ ਜੋ ਰਾਮ ਤੀਰਥ ਰੋਡ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹਰ ਐਤਵਾਰ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ ਜੋ ਬੱਸਾਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ ਔਰ ਵਾਪਸੀ ਤੇ ਛੱਡ ਵੀ ਦਿਆ ਕਰਨਗੀਆਂ। ਔਰ ਭੁੱਲਿਓ ਨਾ, 9 ਵਜੇ ਦੇ ਕਰੀਬ ਸਾਰੀ ਸੰਗਤ ਨੇ ਪਹੁੰਚਣਾ ਹੈ। ਇਹ ਨਹੀਂ ਕਿ ਚੁਪਹਿਰਾ 10 ਵਜੇ ਸ਼ੁਰੂ ਹੋਣਾ, ਕੋਈ 11 ਵਜੇ ਆਵੇ, ਕੋਈ 12 ਵਜੇ ਆਵੇ, ਕੋਈ 1 ਵਜੇ, ਨਹੀਂ। 9 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਤਿਲ ਫੁੱਲ ਲੰਗਰ ਪ੍ਰਸ਼ਾਦ ਛਕ ਕੇ, ਜਿਵੇਂ ਸਕੂਲ ਦੇ ਵਿੱਚ ਡਿਸਪਲਿਨ 'ਚ ਆਉਂਦੇ ਨੇ ਨਾ ਬੱਚੇ, ਅਨੁਸ਼ਾਸਨ 'ਚ ਆਉਂਦੇ ਨੇ, ਬਸ ਉਸੇ ਤਰ੍ਹਾਂ ਇੱਕ ਟਾਈਮ ਤੇ 9 ਵਜੇ ਤੱਕ ਸਭ ਨੇ ਪਹੁੰਚ ਕੇ ਜੋ ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ ਚੌਂਕੜੇ ਮਾਰ ਕੇ ਬਹਿ ਜਾਣਾ। 10 ਤੋਂ ਲੈ ਕੇ 4 ਵਜੇ ਤੱਕ ਫਿਰ ਚੁਪਹਿਰਾ ਜਪ ਤਪ ਸਮਾਗਮ ਦੀਆਂ ਹਾਜ਼ਰੀਆਂ ਭਰਨੀਆਂ। ਔਰ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਇੱਦਾਂ ਪ੍ਰਤੱਖ ਵਰਤਣ ਲੱਗ ਪਏ ਨੇ, ਸਭ ਨੂੰ ਪਤਾ ਹੈ। ਇੱਕ ਦੇ ਬੰਧਨ ਨਹੀਂ ਕੱਟ ਰਹੇ, ਇੱਕ ਨੂੰ ਕਈਆਂ ਦੇ ਬੰਧਨ ਕੱਟਣ ਵਾਲਾ ਬਣਾ ਰਹੇ ਨੇ। ਔਰ ਐਤਵਾਰ ਦਾ ਦਿਨ ਅਸੀਂ ਕਿਉਂ ਚੁਣਿਆ? ਸੋਮਵਾਰ ਵੀ ਰੱਖ ਸਕਦੇ, ਮੰਗਲਵਾਰ ਵੀ, ਕੋਈ ਵਾਰ ਵੀ ਰੱਖ ਸਕਦੇ, ਇਹਦੇ 'ਚ ਕੋਈ ਵਹਿਮ ਭਰਮ ਨਹੀਂ। ਐਤਵਾਰ ਦਾ ਦਿਨ ਤਾਂ ਕਰਕੇ ਚੁਣਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ, ਇਹਦੇ ਵਿੱਚ ਫਿਰ ਸਾਰੇ ਪਹੁੰਚ ਸਕਦੇ ਨੇ। ਆਓ ਹਰ ਐਤਵਾਰ ਨੂੰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਵਹੀਰਾਂ ਕੱਤ ਕੇ ਬਾਬਾ ਦੀਪ ਸਿੰਘ ਜੀ ਦੇ ਘਰ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਕਰੋ। ਇਹ ਸਾਰਾ ਚੁਪਹਿਰਾ ਜਪ ਤਪ ਸਮਾਗਮ ਜੋ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ। ਇਹਦਾ ਲਾਭ ਸਾਰੇ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਬੇਨਤੀ ਆਪ ਜੀਆਂ ਦੇ ਚਰਨਾਂ ਦੇ ਵਿੱਚ, ਦਾਸ ਦਾ ਬੇਟਾ ਹਰਸਹਿਜ ਸਿੰਘ ਔਰ ਬੇਟੀ ਹਰਸਿਫਤ ਕੌਰ ਦੋਵਾਂ ਨੇ YouTube ਦੇ ਉੱਤੇ ਚੈਨਲ ਬਣਾਏ ਨੇ, ਹਰਸਹਿਜ ਸਿੰਘ ਵਲੌਗਸ ਤੇ ਹਰਸਿਫਤ ਕੌਰ। ਮੇਰੀ ਬੇਨਤੀ, ਇਹ ਦੋਵੇਂ ਚੈਨਲਾਂ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਅੱਗੇ ਸ਼ੇਅਰ ਵੀ ਕਰਨਾ। ਜਿਹੜੇ ਸਾਡੀ ਫੈਮਿਲੀ ਦੇ ਨਾਲ ਜੁੜਨਾ ਚਾਹੁੰਦੇ ਨੇ, ਪਰਿਵਾਰਕ ਮੈਂਬਰ ਬਣਨਾ ਚਾਹੁੰਦੇ ਨੇ, ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ। ਦੋਵੇਂ ਚੈਨਲਾਂ ਦੇ ਉੱਤੇ ਰੋਜ਼ ਬੱਚੇ ਨਵੇਂ ਵਲੌਗ ਪਾਉਂਦੇ ਨੇ ਔਰ ਸੰਗਤਾਂ ਬੜੀਆਂ ਅਸੀਸਾਂ ਦੇ ਰਹੀਆਂ, ਬੜਾ ਪਿਆਰ ਦੇ ਰਹੀਆਂ ਨੇ। ਇਹ ਬੇਨਤੀ ਭੁੱਲਿਓ ਨਾ, ਹਰਸਹਿਜ ਸਿੰਘ ਵਲੌਗਸ ਤੇ ਹਰਸਿਫਤ ਕੌਰ ਵਲੌਗ, ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।